ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗੁਰਿਕਬਾਲ ਸਿੰਘ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਪਰਿਵਾਰ ਦੀ ਫਰਿਆਦ, ਇੱਕ ਪਰਿਵਾਰ ਦੀ ਦਰਦ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜੋ ਕਿ ਕਿਉਂਕਿ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਪਰਿਵਾਰ ਵਾਸਤੇ ਕੁਛ ਨਾ ਕੁਛ ਕਰਦਾ, ਤੇ ਇਸੇ ਤਰ੍ਹਾਂ ਹੀ ਗੁਰਦਾਸਪੁਰ ਜ਼ਿਲ੍ਹੇ ਤੋਂ ਗੁਰਮੁਖ ਸਿੰਘ, ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਸਾਊਦੀ ਅਰਬ ਦੇ ਵਿੱਚ ਕਮਾਈ ਕਰਨ ਵਾਸਤੇ ਉੱਥੇ ਗਏ ਸਨ। ਉੱਥੇ ਉਹਨਾਂ ਨੇ ਇੱਕ ਕੰਪਨੀ ਦੇ ਵਿੱਚ ਨੌਕਰੀ ਕੀਤੀ। ਨੌਕਰੀ ਦੌਰਾਨ ਉਹਨਾਂ ਦੀ ਕੁਝ ਸਿਹਤ ਦੀ ਸਮੱਸਿਆ ਆ ਜਾਂਦੀ ਹੈ, ਜਿਸ ਸਮੱਸਿਆ ਕਾਰਨ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਹੈ ਜੋ ਬਹੁਤ ਗਰੀਬੀ ਨਾਲ ਜੂਝ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਜਿਹਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਬੇਟੀ ਤੇ ਉਹਨਾਂ ਦੀ ਪਤਨੀ ਇੱਥੇ ਹੁੰਦੀ ਆ। ਉਹ ਲਗਾਤਾਰ ਫਰਿਆਦ ਕਰਦੇ ਆ ਰਹੇ ਨੇ, ਲਗਾਤਾਰ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਜੋ ਲੜਕੀ ਹੈ, ਉਹਨਾਂ ਦੀ ਪਿਤਾ ਦੀ ਜੋ ਡੈੱਡ ਬੋਡੀ ਆ ਉਹ ਭਾਰਤ ਲਿਆਂਦੀ ਜਾ ਸਕੇ। ਸੋ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਸਾਡੇ ਚੈਨਲ ਨਾਲ ਸੰਪਰਕ ਕੀਤਾ ਗਿਆ, ਸਾਡੇ ਨਾਲ ਸੰਪਰਕ ਕੀਤਾ ਗਿਆ। ਤਾਂ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਇਸ ਪੂਰੇ ਮਸਲੇ ਨੂੰ ਉਹਨਾਂ ਦੀ ਜ਼ਬਾਨੀ ਤੁਹਾਡੇ ਸਾਹਮਣੇ ਰੱਖੀਏ। ਸ਼ਾਇਦ ਕੋਈ ਸਾਊਦੀ ਅਰਬ ਨਾਲ ਸੰਬੰਧਿਤ ਕੁਝ ਜਿਹੜੇ ਲੋਕ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਉਹ ਇਸ ਪਰਿਵਾਰ ਦੀ ਹੈਲਪ ਕਰ ਸਕਣ, ਇਸ ਪਰਿਵਾਰ ਨੂੰ ਮਦਦ ਕਰ ਸਕਣ, ਤਾਂ ਜੋ ਇਹਨਾਂ ਦੇ ਪਰਿਵਾਰ ਦੇ ਜੋ ਮੁਖੀ ਨੇ, ਜਿਨ੍ਹਾਂ ਦੀ ਮੌਤ ਹੈ ਜਿਹੜੀ ਉਹ ਸਾਊਦੀ ਅਰਬ ਦੇ ਵਿੱਚ ਹੋ ਚੁੱਕੀ ਹੈ, ਉਹਨਾਂ ਦੀ ਬੋਡੀ ਨੂੰ ਭਾਰਤ ਲਿਆਂਦਾ ਜਾ ਸਕੇ। ਸੋ ਸਭ ਤੋਂ ਪਹਿਲਾਂ ਗੱਲ ਕਰਵਾਉਂਦੇ ਹਾਂ ਤੁਹਾਡੀ ਜੋ ਗੁਰਮੁਖ ਸਿੰਘ ਦੀ ਬੇਟੀ ਹੈ ਰਾਜਨਦੀਪ ਕੌਰ, ਉਹਨਾਂ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ। ਬੇਟਾ, ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜੇ, ਪਹਿਲਾਂ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਕੀ ਵਾਪਰਿਆ? ਤੁਹਾਡੇ ਫਾਦਰ ਸਾਹਿਬ ਕਦੋਂ ਸਾਊਦੀ ਅਰਬ ਗਏ ਸਨ ਤੇ ਕੀ ਉਹਨਾਂ ਨਾਲ ਉੱਥੇ ਵਾਪਰਿਆ? ਜਿਸ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸੋ, ਤਾਂ ਜੋ ਕੋਈ ਇਨਸਾਨ ਜੋ ਦਰਦੀ ਹੈ ਉਹ ਤੁਹਾਡੀ ਮਦਦ ਕਰ ਸਕੇ ਜੀ। ਸਰ, ਮੇਰੇ ਪਾਪਾ ਮਈ 2018 ਦੇ ਵਿੱਚ ਸਾਊਦੀ ਅਰਬ ਦੇ MJQS ਕੰਪਨੀ ਦੇ ਵਿੱਚ ਇੱਕ ਡਰਾਈਵਰ ਦੇ ਤੌਰ ਤੇ ਗਏ ਸੀ, ਹੈਵੀ ਡਰਾਈਵਰ ਦੇ ਤੌਰ ਤੇ। ਔਰ ਉਹਨਾਂ ਨੂੰ ਉੱਥੇ ਕੰਮ ਕਰਦਿਆਂ ਇਸ ਕੰਪਨੀ ਦੇ ਵਿੱਚ 2 ਸਾਲ ਹੋ ਗਏ ਸੀ ਜੀ। ਕੀ ਉਹਨਾਂ ਨਾਲ ਹਾਦਸਾ ਕੀ ਵਾਪਰਿਆ? ਕਿਸ ਤਰ੍ਹਾਂ ਦਾ ਹਾਦਸਾ ਉਹਨਾਂ ਨਾਲ ਵਾਪਰਿਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਉਹਨਾਂ ਦੀ ਮੌਤ ਆ ਜਿਹੜੀ ਉੱਥੇ ਹੋ ਚੁੱਕੀ ਹੈ? ਸਰ, ਮੰਡੇ ਆਫਟਰਨੂਨ ਦੇ ਵਿੱਚ ਕੋਈ 12 PM ਦੇ ਅਕੋਰਡਿੰਗ ਸਾਨੂੰ ਉਹਨਾਂ ਦੇ ਜਿਹੜੇ ਇਹਨਾਂ ਦੇ ਫਰੈਂਡ ਸੀ ਉਹਨਾਂ ਦੀ ਕਾਲ ਆਈ ਹੈ। ਕਿਸ ਤਰੀਕ ਨੂੰ ਕਿਹੜੇ ਮਹੀਨੇ ਦੀ ਕਿਹੜੀ ਤਰੀਕ ਨੂੰ ਤੁਹਾਨੂੰ ਕਾਲ ਆਈ ਹੈ? ਇਹ ਸਾਨੂੰ ਕਾਲ ਆਈ ਹੈ ਸਰ 20 ਤਰੀਕ ਨੂੰ, 20 ਜੁਲਾਈ ਨੂੰ। ਉਹਨਾਂ ਨੇ ਕਾਲ ਕੀਤੀ ਹੈ ਕਿ ਗੁਰਮੁਖ ਸਿੰਘ ਜਿਹੜੇ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ। ਕੀ ਦੱਸਿਆ ਉਹਨਾਂ ਨੇ? ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈ? ਕੀ ਉਹਨਾਂ ਨੂੰ ਕੀ ਪ੍ਰੋਬਲਮ ਆਈ? ਕਿਸ ਬਿਮਾਰੀ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਦੱਸਿਆ ਕੁਝ ਤੁਹਾਨੂੰ ਉਹਨਾਂ ਨੇ? ਉਹਨਾਂ ਨੇ ਤਾਂ ਸਾਨੂੰ ਕਿਹਾ ਹੈ ਕਿ 19 ਤਰੀਕ ਨੂੰ ਮਿਡਨਾਈਟ ਤੇ ਉਹਨਾਂ ਨੂੰ ਵੋਮਿਟਿੰਗ ਤੇ ਲੂਜ਼ ਮੋਸ਼ਨ ਲੱਗੇ ਨੇ ਜੀ। ਉਸ ਤੋਂ ਬਾਅਦ ਉਹਨਾਂ ਨੇ 3:30 ਵਜੇ ਦੇ ਕਰੀਬ ਉਹ ਸੋ ਗਏ ਨੇ ਜੀ। ਸਵੇਰੇ ਜਦੋਂ ਮਾਰਨਿੰਗ ਹੋਈ ਆ 7:30 ਵਜੇ ਉਹਨਾਂ ਨੂੰ ਜਗਾਇਆ ਔਰ ਉਹ ਸੁੱਤੇ ਹੀ ਨਹੀਂ ਉੱਠੇ ਹੈਗੇ ਜੀ। ਤੁਹਾਨੂੰ ਮਤਲਬ ਇਹ ਦੱਸਿਆ ਗਿਆ, ਤੇ ਤੁਸੀਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਬੋਡੀ ਭੇਜਣ ਬਾਰੇ ਜਾਂ ਤੁਹਾਡੇ ਫਾਦਰ ਸਾਹਿਬ ਦੀ ਡੈੱਡ ਬੋਡੀ ਜਿਹੜੀ ਭਾਰਤ ਲਿਆਉਣ ਦੇ ਬਾਰੇ ਕੀ ਉਹਨਾਂ ਨੂੰ ਕਿਹਾ, ਤੇ ਉਹਨਾਂ ਦਾ ਕੀ ਜਵਾਬ ਅੱਗੋਂ ਇਸ ਸੰਬੰਧੀ ਦਿੱਤਾ ਗਿਆ ਜੀ? ਸਰ, ਉਹਨਾਂ ਨਾਲ ਅਸੀਂ ਕੰਟੈਕਟ ਕਰਦੇ ਹਾਂ ਔਰ ਉਹ ਇਹੀ ਕਹਿ ਰਹੇ ਨੇ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ ਬੋਡੀ ਜਿਹੜੀ ਆ ਉਹ ਇੰਡੀਆ ਲਿਆਂਦੀ ਜਾਵੇ। ਲੇਕਿਨ ਇਹ ਐਨੇ ਦਿਨ ਹੋ ਚੁੱਕੇ ਨੇ, 18-20 ਦਿਨ ਹੋ ਚੁੱਕੇ ਨੇ, ਸਾਨੂੰ ਕੋਈ ਵੀ ਅਸਲੀਅਤ ਗੱਲ ਜਿਹੜੀ ਆ ਉਹ ਪਤਾ ਨਹੀਂ ਚੱਲ ਪਾਈ ਕਿ ਉਹ ਕੀ ਕਾਰਵਾਈ ਕਰ ਰਹੇ ਨੇ, ਕੀ ਨਹੀਂ ਜੀ। ਕਿਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ? ਜਿਹੜੇ ਤੁਹਾਡੇ ਫਾਦਰ ਸਾਹਿਬ ਦੇ ਜੋ ਨਾਲ ਕੰਮ ਕਰਦੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਆ, ਜਾਂ ਤੁਹਾਨੂੰ ਕੰਪਨੀ ਵਾਲਿਆਂ ਨੇ ਖੁਦ ਸਿੱਧਾ ਸੰਪਰਕ ਉਹਨਾਂ ਨੇ ਤੁਹਾਡੇ ਨਾਲ ਕਰਕੇ ਤੁਹਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਹੈ? ਨਹੀਂ ਸਰ, ਕੰਪਨੀ ਵਾਲਿਆਂ ਨਾਲ ਨਹੀਂ ਹੋਇਆ ਕੰਟੈਕਟ। ਜਿਹੜੇ ਉਹਨਾਂ ਦੇ ਨਾਲ ਸੀ ਕੰਮ ਕਰਦੇ ਉਹਨਾਂ ਨਾਲ ਹੀ ਕੰਟੈਕਟ ਕੀਤਾ ਹੈ ਅਸੀਂ, ਜਾਂ ਉਹ ਸਾਨੂੰ ਖੁਦ ਕੰਟੈਕਟ ਕਰਦੇ ਨੇ। ਜੋ ਵੀ ਉਹਨਾਂ ਨੂੰ ਕੰਪਨੀ ਤੋਂ ਇਨਫੋਰਮੇਸ਼ਨ ਮਿਲਦੀ ਹੈ ਥੋੜੀ ਬਹੁਤੀ, ਉਹ ਸਾਨੂੰ ਨਾਲ ਦੀ ਨਾਲ ਜਿਹੜਾ ਉਹ ਦੱਸਦੇ ਆ। ਵੈਸੇ ਕੀ ਉਹਨਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਕੀ ਕਿਹਾ ਜਾ ਰਿਹਾ? ਕੀ ਕੰਪਨੀ ਇਸ ਸਾਰੇ ਕੰਮ ਦੀ ਜਿਹੜੀ ਜ਼ਿੰਮੇਵਾਰੀ ਲੈ ਰਹੀ ਹੈ ਕਿ ਜੋ ਬੋਡੀ ਆ ਉਹ ਭੇਜਣ ਵਾਸਤੇ ਉਹ ਕਾਰਵਾਈ ਅਗਲੀ ਕਰ ਰਹੇ ਨੇ, ਜਾਂ ਕੁਝ ਨਹੀਂ ਕੀਤਾ ਜਾ ਰਿਹਾ? ਕੀ ਦੱਸਿਆ ਜਾ ਰਿਹਾ ਤੁਹਾਨੂੰ?
ਫਿਰ ਪਹਿਲਾਂ ਤੋਂ ਤੇ ਸਾਨੂੰ ਇਹੀ ਕਹਿ ਰਹੇ ਸੀ ਕਿ ਉਹਨਾਂ ਨੂੰ ਡੈਡ ਬੋਡੀ ਲਿਆਉਣ ਵਾਸਤੇ ਇੰਡੀਆ ਕਾਰਵਾਈ ਚੱਲ ਰਹੀ ਹੈ। ਜੀ ਔਰ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੀ ਫਾਈਲ ਵੀ ਰੈਡੀ ਹੋ ਚੁੱਕੀ ਆ। ਜੀ ਔਰ 3-4 ਦਿਨ ਪਹਿਲਾਂ ਆਪਾਂ ਜਦੋਂ ਉਹਨਾਂ ਕੋਲ ਫਾਈਲ ਦੇ ਪੇਪਰ ਮੰਗੇ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ, ਇਹ ਮੈਸੇਜ ਦਿੱਤਾ ਹੈ ਕਿ ਜਿਹੜੀ ਉਹਨਾਂ ਦੀ ਅਜੇ ਤੱਕ ਪੋਸਟਮਾਰਟਮ ਹੀ ਨਹੀਂ ਹੋਇਆ ਹੈਗਾ। ਅੱਛਾ, ਉਹਨਾਂ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਹਾਲੇ ਤੱਕ। ਹਾਂਜੀ ਹਾਂਜੀ। ਫਿਰ ਤੁਸੀਂ ਉਹਨਾਂ ਜੋ ਤੁਹਾਡੇ ਫਾਦਰ ਸਾਹਿਬ ਦੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੀ ਜਾਂ ਉਹਨਾਂ ਨੂੰ ਇਸ ਬਾਰੇ ਬਾਬਤ ਕਿਹਾ ਵੀ ਇਹਦੀ ਅਗਲੀ ਕਾਰਵਾਈ ਕਰਵਾਈ ਜਾਵੇ ਜਾਂ ਕੰਪਨੀ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਜਾ ਸਕੇ, ਇਸ ਤਰ੍ਹਾਂ ਦੀ ਗੱਲ ਹੋਈ ਤੁਹਾਡੀ ਕੋਈ? ਨਹੀਂ ਸਰ, ਏਦਾਂ ਦੀ ਕੋਈ ਗੱਲ ਨਹੀਂ ਹੋਈ। ਵੈਸੇ ਚਲੋ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਥੋੜਾ ਪ੍ਰੈਸ਼ਰਾਈਜ਼ ਕਰੋ ਕੰਪਨੀ ਵਾਲਿਆਂ ਨੂੰ, ਜਿਹੜਾ ਸਾਡੀ ਉਹ ਹੈਲਪ ਕਰਨ ਬੋਡੀ ਨੂੰ ਇੰਡੀਆ ਪਹੁੰਚਾਉਣ ਦੇ ਵਿੱਚ। ਹਾਂਜੀ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਕਿਸ ਤਰ੍ਹਾਂ ਦੇ ਤੁਹਾਡੇ ਹਾਲਾਤ ਨੇ, ਉਹ ਵੀ ਥੋੜਾ ਦੱਸ ਦਿਓ ਤਾਂ ਜੋ ਸਾਰਾ ਪਤਾ ਲੱਗ ਸਕੇ। ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਘਰ ਦੇ? ਪਰਿਵਾਰ ਦੇ ਵਿੱਚ ਸਰ ਮੇਰੇ ਮੰਮੀ ਔਰ ਮੈਂ ਹੀ ਆ, ਅਸੀਂ ਦੋਨੋਂ ਹੀ ਆ। ਔਰ ਪਾਪਾ ਮੇਰੇ ਜੋ ਸੀ ਉਹ ਇੱਕ ਡਰਾਈਵਰ ਸੀ ਔਰ ਉਹ ਸਾਊਦੀ ਅਰਬ ਦੇ ਵਿੱਚ ਗਏ ਸੀ। ਬਸ ਹੁਣ ਇਸ ਟਾਈਮ ਫੈਮਿਲੀ ਦੇ ਵਿੱਚ ਮੈਂ ਔਰ ਮੇਰੇ ਮੰਮੀ ਆ। ਜੀ, ਘਰ ਦੇ ਹਾਲਾਤ ਕਿੱਦਾਂ ਨੇ? ਜਿਹੜਾ ਤੁਹਾਡਾ ਗੁਜ਼ਾਰਾ ਹੈ ਜਾਂ ਜ਼ਿੰਦਗੀ ਦਾ ਜਿਹੜਾ ਬਸਰ ਆ ਉਹ ਕਿਸ ਤਰ੍ਹਾਂ ਦਾ ਹੋ ਰਿਹਾ ਸੀ ਇਸ ਤੋਂ ਪਹਿਲਾਂ ਤੇ ਹੁਣ ਕੀ ਹਾਲਾਤ ਨੇ? ਸਰ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਤੇ ਬਹੁਤ ਮਤਲਬ ਤੰਗੀ ਦੇ ਨਾਲ ਹੀ ਹੋ ਰਿਹਾ ਹੈ ਜੀ, ਬੜੀ ਮੁਸ਼ਕਿਲ ਦੇ ਨਾਲ ਹੋ ਰਿਹਾ ਹੈ ਜੀ। ਜੀ, ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਮਦਦ ਤੁਸੀਂ ਚਾਹੁੰਦੇ ਹੋ? ਇੱਕ ਅਪੀਲ ਆ ਤੁਹਾਡੇ ਆਪਣੇ ਵੱਲੋਂ, ਤੁਹਾਡੇ ਪਰਿਵਾਰ ਵੱਲੋਂ ਜਿਹੜੀ ਇੱਕ ਸਾਡੇ ਚੈਨਲ ਦੇ ਰਾਹੀਂ ਕਰ ਦਿਓ ਤਾਂ ਜੋ ਸਮਾਜ ਸੇਵੀ ਨੇ, ਜੋ ਪੰਜਾਬੀਆਂ ਨਾਲ ਹਮਦਰਦੀ ਰੱਖਦੇ ਨੇ, ਤੁਹਾਡੇ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਲੋਕ ਆ ਜਿਹੜੇ, ਉਹ ਤੁਹਾਡੀ ਮਦਦ ਕਰ ਸਕਣ। ਇੱਕ ਅਪੀਲ ਜ਼ਰੂਰ ਆਪਣੇ ਵੱਲੋਂ ਕਰ ਦਿਓ ਜੀ। ਸਰ ਜੋ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਅੱਗੇ ਹੀ ਅਪੀਲ ਕਰ ਰਹੇ ਹਾਂ ਅਸੀਂ ਕਿ ਜਿਹੜੇ ਮੇਰੇ ਪਾਪਾ ਦੀ ਡੈਡ ਬੋਡੀ ਆ ਉਹਨੂੰ ਇੰਡੀਆ ਲਿਆਉਣ ਦੇ ਵਿੱਚ ਸਾਡੀ ਜਿਹੜੀ ਆ ਹੈਲਪ ਕੀਤੀ ਜਾਵੇ। ਜੀ, ਕਿੰਨੇ ਦਿਨ ਹੋ ਚੁੱਕੇ ਆ? ਮਤਲਬ ਹੁਣ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਹੈ ਕਿ ਉਹਨਾਂ ਨੇ ਡੈੱਡ ਬੋਡੀ ਨੂੰ ਕਿਸ ਤਰ੍ਹਾਂ ਰੱਖਿਆ ਹੋਇਆ, ਉਹਨਾਂ ਨੇ ਮੋਰਚਰੀ 'ਚ ਰੱਖਿਆ ਹੋਇਆ ਜਾਂ ਕੀ ਉਹ ਤੁਹਾਨੂੰ ਪਤਾ ਲੱਗ ਪਾਇਆ ਕੁਛ? ਨਹੀਂ ਸਰ, ਫਿਲਹਾਲ ਸਾਨੂੰ ਇਹੀ ਕਹਿ ਰਹੇ ਨੇ ਕਿ ਹਸਪੀਟਲ ਦੇ ਵਿੱਚ ਡੈਡ ਬੋਡੀ ਹਸਪੀਟਲ ਦੇ ਵਿੱਚ ਆ ਔਰ ਡੈਡ ਬੋਡੀ ਦੀ ਸਾਨੂੰ ਕੋਈ ਵੀ ਉਹਨਾਂ ਨੇ ਕੁਝ ਵੀ ਡੈਡ ਬੋਡੀ ਦੇ ਬਾਰੇ ਕੁਝ ਵੀ ਦੱਸਿਆ ਨਹੀਂ ਆ। ਬਸ ਇਹੀ ਕਹੀ ਜਾ ਰਹੇ ਨੇ ਕਿ ਹਸਪੀਟਲ ਵਿੱਚ ਆ। ਜੀ, ਅਸੀਂ ਸਿਰਫ ਆਪਣੇ ਚੈਨਲ ਰਾਹੀਂ ਵੀ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਬੱਚੀ ਅਤੇ ਇਹਦੇ ਮਾਤਾ ਪਰਿਵਾਰ ਦੇ ਵਿੱਚ ਬਾਕੀ ਨੇ, ਇਹਨਾਂ ਦੇ ਪਿਤਾ ਦੀ ਜਿਹੜੀ ਮੌਤ ਹੈ ਸਾਊਦੀ ਅਰਬ ਦੇ ਵਿੱਚ ਹੋ ਚੁੱਕੀ ਹੈ। ਉਹਨਾਂ ਨੂੰ ਕੁਛ ਪ੍ਰੋਬਲਮ ਉੱਥੇ ਆਈ, ਉਸ ਪ੍ਰੋਬਲਮ ਤੋਂ ਬਾਅਦ ਉਹਨਾਂ ਦੀ ਜਿਹੜੀ ਤੜਕਸਾਰ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਸ ਪਰਿਵਾਰ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਹੈ ਤੇ 10-15 ਦਿਨ ਬੀਤਣ ਤੇ ਬਾਅਦ ਵੀ ਜਿਹੜੀ ਹੈ ਇਹਨਾਂ ਦੇ ਪਰਿਵਾਰ ਦੇ ਜੋ ਮੁਖੀ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਡੈੱਡ ਬੋਡੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਹਨਾਂ ਕੋਲ ਨਹੀਂ ਪਹੁੰਚ ਸਕੀ ਹੈ ਤੇ ਅਸੀਂ ਸਿਰਫ ਇੱਕ ਜ਼ਰੀਆ ਦੇ ਤੌਰ ਤੇ ਇਸ ਪਰਿਵਾਰ ਦੀ ਮਦਦ ਲਈ ਤੁਹਾਨੂੰ ਵੀ ਅਪੀਲ ਕਰਦੇ ਹਾਂ, ਜੋ ਸੁਣਨ ਵਾਲੇ ਨੇ, ਅਗਰ ਕਿਸੇ ਕਿਸਮ ਦੀ ਮਦਦ ਹੈ ਇਸ ਪਰਿਵਾਰ ਦੀ ਕਰ ਸਕਦੇ ਹੋ ਜਾਂ ਜੋ ਵੀਰ ਸਾਡੇ ਸਾਊਦੀ ਅਰਬ ਦੇ ਵਿੱਚ ਬੈਠੇ ਨੇ, ਸਾਊਦੀ ਅਰਬ ਦੇ ਵਿੱਚ ਜੋ ਕੰਮ ਕਰ ਰਹੇ ਨੇ, ਉਹ ਕਿਸੇ ਤਰ੍ਹਾਂ ਦੀ ਹੈਲਪ ਹੈ ਜਿਹੜੀ ਇਸ ਪਰਿਵਾਰ ਦੀ ਕਰ ਸਕਦੇ ਨੇ ਕਿਉਂਕਿ ਇਹਨਾਂ ਵੱਲੋਂ ਨੰਬਰ ਹੈ ਜਿਹੜਾ ਉਹ ਵੀ ਦੱਸ ਦਿੱਤਾ ਗਿਆ। ਅਸੀਂ ਆਪਣੇ ਜੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਨੰਬਰ ਨੂੰ ਫਲੈਸ਼ ਕਰਾਂਗੇ, ਇਹਨਾਂ ਦਾ ਪੂਰਾ ਪਿੰਡ ਦਾ ਨਾਮ, ਐਡਰੈਸ ਇਹਨਾਂ ਦਾ ਪੂਰਾ ਉੱਥੇ ਫਲੈਸ਼ ਕਰਾਂਗੇ ਤਾਂ ਜੋ ਇਹਨਾਂ ਤੱਕ ਬਣਦੀ ਮਦਦ ਹੈ ਜਿਹੜੀ ਉਹ ਪਹੁੰਚ ਸਕੇ ਕਿਉਂਕਿ ਪਰਿਵਾਰ ਦੇ ਵਿੱਚ ਦੋਨੇ ਮਾਵਾਂ ਧੀਆਂ ਬਾਕੀ ਨੇ ਤੇ ਇਸ ਪਰਿਵਾਰ ਵਾਸਤੇ ਬਹੁਤ ਵੱਡੀ ਜਿਹੜੀ ਇੱਕ ਦੁੱਖਾਂ ਦੀ ਘੜੀ ਇਸ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਪਰ ਟੁੱਟਿਆ ਹੋਇਆ। ਸੋ ਹੰਭਲਾ ਮਾਰੀਏ ਤੇ ਇਸ ਪਰਿਵਾਰ ਦੀ ਇਸ ਸਮੇਂ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੀ ਮਦਦ ਕਰੀਏ ਤਾਂ ਜੋ ਬੋਡੀ ਹੈ ਜਿਹੜੀ ਉਹ ਇਸ ਪਰਿਵਾਰ ਕੋਲੇ ਘੱਟੋ ਘੱਟ ਪਹੁੰਚ ਸਕੇ। ਜੀ, ਆਪਣੇ ਪਿੰਡ ਦਾ ਨਾਮ, ਜ਼ਿਲ੍ਹੇ ਦਾ ਨਾਮ ਤੇ ਤੁਹਾਡਾ ਪੂਰਾ ਐਡਰੈਸ ਆ ਉਹ ਵੀ ਇੱਥੇ ਤੁਸੀਂ ਇੱਕ ਵਾਰ ਬੋਲ ਕੇ ਦੱਸ ਦਿਓ ਜ਼ਰਾ ਜੀ। ਵਿਲੇਜ ਤਲਵੰਡੀ ਚੂਰਾ, ਪੋਸਟ ਆਫਿਸ ਫੁੱਲਰ, ਤਹਿਸੀਲ ਬਟਾਲਾ, ਡਿਸਟ੍ਰਿਕਟ ਗੁਰਦਾਸਪੁਰ। ਜੀ, ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਵਿੱਚੋਂ ਕੋਈ ਇਸ ਪਰਿਵਾਰ ਦੀ ਮਦਦ ਲਈ ਜ਼ਰੂਰ ਅੱਗੇ ਆਵੇਗਾ। ਸੋ ਬਹੁਤ ਬਹੁਤ ਧੰਨਵਾਦ।